ਤੇ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰੀਏ। ਪਹਿਲੀ ਜਿਹੜੀ ਖਬਰ ਕਰਦੇ ਹਾਂ, ਇਜ਼ਰਾਈਲ ਹਮਾਸ ਦੇ ਵਿੱਚ ਜੋ ਚੱਲ ਰਹੀ ਵਾਰ ਆ, ਉਸ ਦੀਆਂ ਅਪਡੇਟਸ ਆ, ਉਸ ਨੂੰ ਲੈ ਕੇ। ਹਮਾਸ ਦੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਉਹਨਾਂ ਨੇ ਇਹ ਪਾਇਆ ਵੀ ਇੱਕ ਸੀਨੀਅਰ ਹਮਾਸ ਦਾ ਕਮਾਂਡਰ ਇਜ਼ਰਾਈਲੀ ਏਅਰ ਸਟ੍ਰਾਈਕ ਦੇ ਵਿੱਚ ਗਾਜ਼ਾ ਦੇ ਵਿੱਚ ਉਹ ਮਾਰਿਆ ਗਿਆ ਆ। ਇਜ਼ ਅਲਦੀਨ ਤੇ ਅਲ ਕਸਮ ਬ੍ਰਿਗੇਡ ਦਾ ਕਹਿੰਦੇ ਇਹ ਕਮਾਂਡਰ ਦੱਸਿਆ ਜਾਂਦਾ ਸੀਗਾ। ਨਫਾਲ ਜਿਹੜਾ ਆ ਇਸ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ, ਕਹਿੰਦੇ ਵੀ ਜਨਰਲ ਮਿਲਟਰੀ ਕਾਉਂਸਲ ਤੇ ਕਮਾਂਡਰ ਹੈਗਾ ਸੀਗਾ ਸੈਂਟਰਲ ਬ੍ਰਿਗੇਡ ਦਾ, ਅਲ ਕਸਮ ਬ੍ਰਿਗੇਡਸ ਦਾ ਪੈਲਸਤਾਨੀ ਗਰੁੱਪ ਹੈਗਾ ਆ, ਉਸ ਨੂੰ ਜਿਹੜਾ ਉਹ ਲੈ ਕੇ ਇਜ਼ਰਾਈਲ ਨੇ ਇਸ ਦੀ ਜਿਹੜੀ ਉਹ ਪੁਸ਼ਟੀ ਕੀਤੀ ਹੈ। 11ਵਾਂ ਦਿਨ ਹੋ ਗਿਆ ਜਦੋਂ ਲਗਾਤਾਰ ਹਵਾਈ ਹਮਲੇ ਇਜ਼ਰਾਈਲ ਦੇ ਦੁਆਰਾ ਗਾਜ਼ਾ ਪੱਟੀ ਦੇ ਵਿੱਚ ਕੀਤੇ ਜਾ ਰਹੇ ਹੈਗੇ ਆ। ਇਹਨਾਂ ਨੇ ਪੂਰੀ ਸੀਜ਼ ਜਿਹੜੀ ਆ ਉਸ ਇਲਾਕੇ ਨੂੰ ਕੀਤਾ ਆ। ਪਾਣੀ ਦੀ ਸਪਲਾਈ ਕੱਟ ਕੀਤੀ ਆ, ਫੂਡ ਦੀ, ਇਲੈਕਟ੍ਰਿਸਿਟੀ ਦੀ ਸਪਲਾਈ 2 ਮਿਲੀਅਨ ਦੀ ਪਾਪੂਲੇਸ਼ਨ ਦੇ ਲਈ ਕੱਟ ਇਹਨਾਂ ਨੇ ਕੀਤੀ ਆ। ਉੱਤਰੀ ਗਾਜ਼ਾ ਪੱਟੀ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਉਹਨਾਂ ਨੇ ਜਿਹੜੇ ਆ ਦੱਖਣੀ ਇਲਾਕੇ ਦੇ ਵਿੱਚ ਜਾਣ ਦੇ ਲਈ ਕਿਹਾ ਸੀ। ਜਿਹੜੇ ਜਾ ਰਹੇ ਸੀ ਉਹਨਾਂ ਦੀਆਂ ਲੌਰੀਜ਼ ਦੇ ਉੱਤੇ ਤੇ ਹੋਰ ਵੀ ਬੰਬਾਰਡਮੈਂਟ ਦੀਆਂ ਤਸਵੀਰਾਂ, ਰਿਪੋਰਟਾਂ ਜਿਹੜੀਆਂ ਉਹ ਆ ਰਹੀਆਂ ਨੇ। ਹਿਊਮਨ ਰਾਈਟ ਗਰੁੱਪਸ ਨੇ ਇਸ ਸੀਜ਼ ਦੀ ਜਿਹੜੀ ਨਿਖੇਧੀ ਕੀਤੀ ਆ। ਕਹਿੰਦੇ ਵੀ ਹਿਊਮੈਨੀਟੇਰੀਅਨ ਤੇ ਇੰਟਰਨੈਸ਼ਨਲ ਲਾਅ ਦੀਆਂ ਧੱਜੀਆਂ ਜਿਹੜੀਆਂ ਇਸ ਟਾਈਮ ਉਡਾਈਆਂ ਜਾ ਰਹੀਆਂ ਹੈਗੀਆਂ ਆ। ਹਮਾਸ ਦੇ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੇ ਉੱਤੇ 7 ਅਕਤੂਬਰ ਨੂੰ, ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਇਹ ਫੈਸਲਾ ਜਿਹੜਾ ਉਹ ਲਿਆਇਆ। ਹੁਣ ਤੱਕ ਇਜ਼ਰਾਈਲ ਦੇ ਵਿੱਚ 1400 ਤੇ ਗਾਜ਼ਾ ਪੱਟੀ ਦੇ ਵਿੱਚ ਕੋਈ 2700 ਤੇ ਕੋਈ 3000 ਤੋਂ ਵੱਧ ਲੋਕ ਜਿਹੜਾ ਉਹ ਦੱਸ ਰਹੇ ਆ ਵੀ ਉੱਥੇ ਮਰ ਚੁੱਕੇ ਹੈਗੇ ਆ। ਇਜ਼ਰਾਈਲੀ ਸਰਕਾਰ ਇਹ ਦਾਅਵਾ ਕਰ ਰਹੀ ਹੈ ਵੀ ਹਮਾਸ ਦੇ ਦੁਆਰਾ ਤਕਰੀਬਨ 199 ਇਜ਼ਰਾਈਲੀਆਂ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ ਆ। ਅਮਰੀਕਾ, UN ਸਾਰੇ ਜਾਣੇ ਹਿਊਮੈਨੀਟੇਰੀਅਨ ਕੋਰੀਡੋਰ ਖੋਲ੍ਹਣ ਦੀ ਗੱਲ ਜਿਹੜੀ ਆ ਉਹ ਕਰ ਰਹੇ ਆ। ਇਜ਼ਰਾਈਲ ਦੀ ਫੌਜ ਫੈਂਸ ਦੇ ਉੱਤੇ ਤੈਨਾਤ ਆ, ਉਹ ਅੰਦਰ ਜਾਣ ਨੂੰ ਕਹਿੰਦੇ ਵੀ ਆਈ ਡੋਂਟ ਨੋ ਹੁਣ ਕਿਹੜੇ ਆਰਡਰ ਦੀ ਜਿਹੜੀ ਉਹ ਵੇਟ ਉੱਥੇ ਕਰ ਰਹੇ ਹੈਗੇ ਆ। ਪਰ ਇੱਥੇ ਕਈ ਗੱਲਾਂ ਹੋਰ ਨਾਲ ਦੇ ਨਾਲ ਖੱਬਿਓਂ ਸੱਜਿਓਂ ਸਾਰੇ ਪਾਸਿਓਂ ਜਿਹੜੀਆਂ ਉਹ ਦੇਖਣ ਵਾਲੀਆਂ ਆ। ਅੰਦਰੂਨੀ ਤੌਰ ਦੇ ਉੱਤੇ ਇਜ਼ਰਾਈਲ ਦੇ ਵਿੱਚ ਨੇਤਨਯਾਹੂ ਦੀ ਬਹੁਤ ਜ਼ਿਆਦਾ ਨਿਖੇਧੀ ਜਿਹੜੀ ਉਹ ਹੋ ਰਹੀ ਆ। ਉਹ ਇਸ ਕਰਕੇ ਕਹਿੰਦੇ ਵੀ ਇਸ ਨੇ ਇਹ ਹਮਲਾ ਇੱਦਾਂ ਲੱਗਦਾ ਵੀ ਜਾਣ ਬੁੱਝ ਕੇ ਹੀ ਹੋਣ ਦਿੱਤਾ। ਇੰਨੀ ਇੰਟੈਲੀਜੈਂਸ ਹੋਣ ਦੇ ਬਾਅਦ ਦੇ ਵਿੱਚ ਵੀ ਐਡਾ ਵੱਡਾ ਫੇਲੀਅਰ ਜਿਹੜਾ ਆ ਉਹ ਹੋਣਾ ਨਾਮੁਮਕਿਨ ਆ ਤੇ ਕੁਛ ਨਾ ਕੁਛ ਦਾਲ 'ਚ ਕਾਲਾ ਆ। ਤੇ ਉੱਥੇ ਕਈ ਜਿਹੜੀਆਂ ਉੱਥੋਂ ਦੀਆਂ ਅਹਿਮ ਅਖਬਾਰਾਂ ਆ, ਹੈਜ਼ਰਡਸ ਹੋ ਗਈ, ਜਿਹੜੀ ਜੈਰੂਸਲਮ ਪੋਸਟ, ਇੱਦਾਂ ਦੀਆਂ ਨੇ ਨੇਤਨਯਾਹੂ ਨੂੰ ਅਸਤੀਫਾ ਦੇਣ ਦੇ ਲਈ ਵੀ ਆਖਿਆ। ਕਹਿੰਦੇ ਵੀ ਹੀ ਨੀਡਸ ਟੂ ਗੋ ਨਾਓ। ਜੋ ਬਾਈਡਨ ਹੁਣੀ ਅੱਜ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹ ਇਜ਼ਰਾਈਲ ਦੇ ਵਿੱਚ ਜਾਣਗੇ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਕੁਛ ਦਿਨ ਪਹਿਲਾਂ ਉੱਥੇ ਜਿਹੜੇ ਉਹ ਜਾ ਕੇ ਆਏ ਹੈਗੇ ਆ। ਸੋ ਵਾਈਟ ਹਾਊਸ ਨੇ ਪੂਰੀ ਤਰ੍ਹਾਂ ਇਜ਼ਰਾਈਲ ਦੇ ਰਾਈਟ ਟੂ ਡਿਫੈਂਡ ਨੂੰ ਸਪੋਰਟ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਫਰਾਂਸ ਦੀ ਜਿਹੜੀ ਮਿਨਿਸਟਰੀ ਆ ਉਹਨਾਂ ਨੇ ਹਮਾਸ ਦੀ ਜਿਹੜੀ ਹੌਸਟੇਜ ਫੁਟੇਜ ਆ, ਕੱਲ ਜਿਹੜੀ ਪਹਿਲੀ ਕਹਿੰਦੇ ਵੀ ਹੌਸਟੇਜ ਫੁਟੇਜ ਉਹ ਸਾਹਮਣੇ ਆਈ ਸੀ, ਉਸ ਦੀ ਜਿਹੜੀ ਆ ਉਹ ਨਿਖੇਧੀ ਕੀਤੀ ਆ। ਅਜੇ ਇਹ ਕਲੀਅਰ ਨਹੀਂ ਆ ਵੀ ਇਹ ਫੁਟੇਜ ਕਿੱਥੇ ਜਿਹੜੀ ਆ ਉਹ ਸ਼ੂਟ ਕੀਤੀ ਗਈ ਸੀ। 21 ਸਾਲਾਂ ਦੀ ਫ੍ਰੈਂਚ ਇਜ਼ਰਾਈਲੀ ਮੀਆ ਸ਼ਕੈਮ ਇਸ ਦੇ ਵਿੱਚ ਐਜ਼ ਏ ਹੌਸਟੇਜ ਦਿਖਾਈ ਗਈ ਆ। 7 ਅਕਤੂਬਰ ਨੂੰ ਇਸ ਨੂੰ ਉੱਥੇ ਅਗਵਾ ਜਿਹੜਾ ਆ ਹਮਾਸ ਦੇ ਦੁਆਰਾ ਕਰ ਲਿਆ ਗਿਆ ਸੀਗਾ। ਬਾਂਹ ਤੇ ਕਹਿੰਦੇ ਵੀ ਉਹਦੀ ਸੱਟ ਜਿਹੜੀ ਆ ਉਹ ਲੱਗੀ ਨਜ਼ਰ ਆਉਂਦੀ ਹੈਗੀ ਆ। ਸੋ ਇਜ਼ਰਾਈਲ ਜਿਹੜਾ ਗਾਜ਼ਾ ਪੱਟੀ ਤੇ ਇਜਿਪਟ ਦੇ ਦਰਮਿਆਨ ਜਿਹੜਾ ਰਫਾ ਦੀ ਕ੍ਰਾਸਿੰਗ ਹੈਗੀ ਆ, ਉਸ ਦੇ ਉੱਤੇ ਕਹਿੰਦੇ ਇੱਕ ਹਮਲੇ ਦੀ ਵੀਡੀਓ ਜਿਹੜੀ ਉਹ ਆ ਗਈ। ਇਜਿਪਟ ਦੇ ਮਿਨਿਸਟਰੀ ਆ ਜਿਹੜੀ ਫੋਰਨ ਅਫੇਅਰਸ ਦੀ, ਉਹਨਾਂ ਨੇ ਕਹਿੰਦੇ ਵੀ ਇੱਥੇ ਜਿਹੜੀ ਸਾਡੀ ਪੋਜੀਸ਼ਨ ਆ ਉਸ ਨੂੰ ਮਿਸ ਰਿਪਰੈਜ਼ੈਂਟ ਕਰਨ ਦੀ ਗੱਲ ਆਖੀ ਆ। ਕੱਲ ਇੱਕ ਵਾਰੀ ਇਹ ਚਰਚਾ ਚੱਲੀ ਸੀ ਵੀ ਇਜਿਪਟ ਦਾ ਤੇ ਮਿਸਰ ਦਾ ਤੇ ਜਿਹੜਾ ਗਾਜ਼ਾ ਦਾ ਇਹ ਬਾਰਡਰ ਆ ਉਸ ਨੂੰ ਸ਼ਾਇਦ ਖੋਲ੍ਹਿਆ ਜਿਹੜਾ ਉਹ ਜਾ ਸਕਦਾ ਆ, ਪਰ ਉਸ ਦੇ ਉੱਤੇ ਵੀ ਅਜੇ ਵੀ ਅਨਸਰਟਨਿਟੀ ਬਣੀ ਪਈ ਹੈਗੀ ਆ। ਸੋ ਕਾਫੀ ਜ਼ਿਆਦਾ ਇਸ ਟਾਈਮ ਹੜਕੰਪ ਜਿਹੜਾ ਆ ਉਹ ਮਚਿਆ ਪਿਆ ਆ। ਜਾਰਡਨ ਦਾ ਜਿਹੜਾ ਕਿੰਗ ਅਬਦੁੱਲਾ ਦਾ ਸੈਕਿੰਡ ਆ ਉਹ ਬਾਈਡਨ ਹੁਣਾਂ ਨੂੰ ਹੋਸਟ ਕਰਨਗੇ। ਅਲ ਸੀਸੀ ਤੇ ਜਿਹੜੇ ਅਬਾਸ ਨੇ, ਅਬਦੁਲ ਫਤਿਹ ਅਲ ਸੀਸੀ ਇਜਿਪਟ ਦੇ ਤੇ ਪੈਲਸਟੀਨੀ ਅਥਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਆ ਉਹ ਵੀ ਇਸ ਸਮਿਟ ਦੇ ਵਿੱਚ ਪਹੁੰਚਣ ਜਾ ਰਹੇ ਆ। ਗਾਜ਼ਾ ਦੇ ਵਿੱਚ ਕਹਿੰਦੀਆਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਆ ਉਹ ਉੱਥੇ ਮਿਡਲ ਈਸਟ ਦੇ ਉੱਤੇ ਕਾਫੀ ਭੈੜਾ ਪ੍ਰਭਾਵ ਪਾ ਸਕਦੀਆਂ ਨੇ।
ਜੀ ਬਿਲਕੁਲ। ਇਜ਼ਰਾਈਲ ਇਸ ਟਾਈਮ ਪ੍ਰੀਪੇਅਰ ਹੋ ਰਿਹਾ ਗਾਜ਼ਾ 'ਚ ਐਂਟਰ ਕਰਨ ਨੂੰ, ਐਗਜ਼ੈਕਟਲੀ ਉਸ ਟਾਈਮ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਇਜ਼ਰਾਈਲ ਨੂੰ। ਤੇ 4200 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਦੋਨਾਂ ਸਾਈਡਾਂ ਦੀ, 1400 ਇਜ਼ਰਾਈਲੀ ਸਿਵਲੀਅਨਸ ਤੇ ਸੋਲਜਰਸ ਅਤੇ 30 ਦੇ ਕਰੀਬ ਅਮਰੀਕਨ। ਤੇ ਪੈਲਸਤੀਨੀਅਨ ਹੈਲਥ ਅਥਾਰਟੀ ਨੇ ਦੱਸਿਆ ਵੀ 2808 ਪੈਲਸਤੀਨੀਅਨ ਦੀ ਮੌਤ ਹੋ ਚੁੱਕੀ ਆ, 10,950 ਜ਼ਖਮੀ ਹੋ ਚੁੱਕੇ ਆ, 13 ਅਮਰੀਕਨ ਸਿਟੀਜ਼ਨ ਅਨਅਕਾਊਂਟਡ ਫॉर ਹੈਗੇ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਇਹ ਕਿਹਾ ਵੀ ਅਸੀਂ ਜੋ ਹਮਾਸ ਆ ਉਹਨੂੰ ਧਰਤੀ ਦੇ ਫੇਸ ਤੋਂ ਵਾਈਪ ਆਊਟ ਕਰ ਦਾਂਗੇ। ਇਜ਼ਰਾਈਲੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 1500 ਦੇ ਕਰੀਬ ਹਮਾਸ ਦੇ ਜੋ ਟੈਰਰਿਸਟ ਆ ਉਹਨਾਂ ਨੂੰ ਮਾਰ ਦਿੱਤਾ ਹੈਗਾ। ਇਹ ਇਜ਼ਰਾਈਲ ਦੀਆਂ ਜੋ ਰਿਪੋਰਟਸ ਆਈਆਂ। ਰਾਇਲ ਕੈਰੇਬੀਅਨ ਨੇ 160 ਦੇ ਕਰੀਬ ਅਮਰੀਕਨਸ ਨੂੰ ਕਰੂਜ਼ ਸ਼ਿਪ ਦੇ ਰਾਹੀਂ ਇਜ਼ਰਾਈਲ ਤੋਂ ਬਾਹਰ ਕੱਢ ਲਿਆ ਹੈਗਾ। ਇਹ ਉੱਥੋਂ ਲੇਟੈਸਟ ਰਿਪੋਰਟ ਆਈ ਆ, ਕਿਉਂਕਿ ਬਹੁਤ ਸਾਰੇ ਅਮਰੀਕਨ ਇਜ਼ਰਾਈਲ ਦੇ ਵਿੱਚ ਰਹਿੰਦੇ ਹੈਗੇ ਆ। ਜੋ ਆਪਣੇ ਸੈਕਟਰੀ ਬਲਿੰਕਨ ਹੈਗੇ, ਟੋਨੀ ਬਲਿੰਕਨ ਹੁਣੀ, ਉਹ ਪੈਲਸਤੀਨੀਅਨ ਪ੍ਰੈਜ਼ੀਡੈਂਟ ਮਹਿਮੂਦ ਅਵਾਸ ਨੂੰ ਵੀ ਮਿਲੇ ਹੈਗੇ ਆ, ਸੈਕਟਰੀ ਆਫ ਸਟੇਟ। ਕਹਿੰਦੇ ਵੀ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਵਧੀਆ ਰਹੀ ਆ। ਜਾਰਡਨ ਦੇ ਵਿੱਚ ਜੋ ਓਮਾਨ ਸ਼ਹਿਰ ਆ ਉੱਥੇ ਉਹ ਮਿਲੇ ਹੈਗੇ ਆ। ਤੇ ਜਾਂਦੇ ਜਾਂਦੇ ਕਹਿੰਦੇ ਵੀ ਟੋਨੀ ਬਲਿੰਕਨ ਨੂੰ ਤਾਂ ਉੱਥੇ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਤੈਨੂੰ ਘਰੇ ਹੀ ਇੱਥੇ ਲਾ ਲੈਣਾ ਚਾਹੀਦਾ ਵੀ ਜਿੰਨਾ ਕਿ ਤੁਸੀਂ ਵਿਜ਼ਿਟ ਇਸ ਏਰੀਏ ਨੂੰ ਕਰਦੇ ਹੈਗੇ ਆ। ਇਜ਼ਰਾਈਲ ਦੇ ਨੇਤਨਯਾਹੂ ਜਰਮਨ ਦੇ ਚਾਂਸਲਰ ਦੇ ਨਾਲ ਮਿਲੇ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਹਮਾਸ ਆ ਇਹ ਨਿਊ ਨਾਜ਼ੀਜ਼ ਹੈਗਾ। ਇਹ ਬੈਂਜਾਮਿਨ ਨੇਤਨਯਾਹੂ ਨੇ ਜਰਮਨ ਚਾਂਸਲਰ ਦੇ ਸਾਹਮਣੇ ਕਿਹਾ ਹੈਗਾ ਆ। ਹਮਾਸ ਦੇ ਲੋਕਾਂ ਨੇ ਇੱਕ ਇਜ਼ਰਾਈਲੀ ਜਰਨਲਿਸਟ ਦੇ ਗ੍ਰੈਂਡਸਨ ਨੂੰ ਕਹਿੰਦੇ ਆ ਵੀ ਬੰਦੀ ਬਣਾਇਆ ਹੋਇਆ ਹੈ। ਉਸਦੀ ਜਿਹੜੀ ਇੰਟਰਵਿਊ ਆਈ ਆ ਉਹ ਕਹਿੰਦਾ ਵੀ ਇਹ ਇੱਕ ਤਰ੍ਹਾਂ ਨਾਲ ਰੋਲੋ ਕੋਸਟਰ ਆ, ਬਹੁਤ ਹੀ ਜ਼ਿਆਦਾ ਜਿਹੜਾ ਖਤਰਨਾਕ ਸੀ ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਜਿਹੜਾ ਫੜ ਕੇ ਉਹ ਲੈ ਗਏ ਹੈਗੇ ਆ। ਬਲੈਕਬਰਨ ਸੈਨੇਟਰ ਮਾਰਸ਼ਾ ਬਲੈਕਬਰਨ ਜੋ ਟੈਨਸੀ ਤੋਂ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਪੈਲਸਤੀਨੀਅਨ ਲੋਕਾਂ ਨੂੰ ਹੈਲਪ ਜਾਂਦੀ ਉਹ ਇਮੀਡੀਏਟਲੀ ਬੰਦ ਕਰ ਦਿਓ ਕਿਉਂਕਿ ਉਹ ਹਮਾਸ ਦੇ ਕੋਲ ਪਹੁੰਚਦੀ ਹੈਗੀ ਆ। ਕਹਿੰਦੇ ਵੀ USA ਨੂੰ ਇਹ ਏਡ ਜੋ ਜਾਂਦੀ ਆ ਬੰਦ ਕਰ ਦੇਣੀ ਚਾਹੀਦੀ ਹੈਗੀ ਆ। ਮੈਕਰੋਨ ਜੋ ਫਰਾਂਸ ਵਾਲੇ ਆ ਉਹਨਾਂ ਨੇ ਹਮਾਸ ਨੂੰ ਕਿਹਾ ਵੀ ਜਿੰਨੇ ਵੀ ਹੋਸਟੇਜ ਆ, ਮੀਆ ਸ਼ੈਮ ਕਰਕੇ ਵੀ ਆ ਇੱਕ, ਉਹਨਾਂ ਨੂੰ ਸਾਰਿਆਂ ਨੂੰ ਇਮੀਡੀਏਟਲੀ ਛੱਡ ਦੇਣਾ ਚਾਹੀਦਾ ਆ ਹਮਾਸ ਵਾਲਿਆਂ ਨੂੰ। 99 ਸੈਨੇਟਰਸ ਇੱਕ ਰੈਜ਼ੋਲੂਸ਼ਨ ਨੂੰ ਜਿਹੜਾ ਆ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਆ ਜੋ ਸਪੋਰਟ ਕਰਦਾ ਹੈ ਇਜ਼ਰਾਈਲ ਨੂੰ, ਜਿਨ੍ਹਾਂ ਦੀ ਜੰਗ ਇਸ ਟਾਈਮ ਹਮਾਸ ਦੇ ਨਾਲ ਚੱਲ ਰਹੀ ਹੈਗੀ ਆ। ਸੋ 99 US ਜਿਹੜੇ ਸੈਨੇਟਰਸ ਆ ਉਹਨਾਂ ਨੇ ਇਸ ਰੈਜ਼ੋਲੂਸ਼ਨ ਨੂੰ ਪਾਸ ਕੀਤਾ ਹੈਗਾ। ਟੋਟਲ USA ਦੇ 100 ਸੈਨੇਟਰ ਹੈਗੇ ਆ। ਸੋ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਅਮਰੀਕਾ ਪੂਰਾ ਯੂਨਾਈਟਿਡ ਹੈਗਾ ਇਜ਼ਰਾਈਲ ਦੇ ਪਿੱਛੇ। ਲੈਬਨਾਨ ਵਾਲੇ ਬਾਰਡਰ ਦੇ ਉੱਤੇ ਇਜ਼ਰਾਈਲ ਦੀਆਂ ਫੋਰਸਸ ਤੇ ਹੈਜ਼ਬੋਲਾ ਦੀ ਇੱਕ ਵਾਰੀ ਫੇਰ ਕਾਫੀ ਵੱਡੀ ਜਿਹੜੀ ਕਲੈਸ਼ ਹੋਈ ਹੈਗੀ ਆ। US ਦੇ ਡਿਫੈਂਸ ਸੈਕਟਰੀ ਆਸਟਨ ਜੋ ਲਾਇਡ ਆਸਟਨ ਆ, ਉਹਨਾਂ ਨੇ ਕਿਹਾ ਵੀ 2000 ਦੇ ਕਰੀਬ US ਦੇ ਜਿਹੜੇ ਪਰਸਨਲ ਆ ਉਹ ਆਲਰੇਡੀ ਰੈਡੀ ਆ, ਜਿਨ੍ਹਾਂ ਨੂੰ ਡਿਪਲੋਏ ਕੀਤਾ ਜਾਊਗਾ ਮਿਡਲ ਈਸਟ ਦੇ ਵਿੱਚ ਜੇ ਇਨ ਕੇਸ ਜਿਹੜੀ ਲੜਾਈ ਆ ਉਹ ਵੱਧਦੀ ਹੈਗੀ ਆ ਤੇ ਉਹਦੇ ਚਾਂਸ ਬਹੁਤ ਜ਼ਿਆਦਾ ਬਣ ਰਹੇ ਹੈਗੇ ਆ। ਜਾਰਡਨ ਦਾ ਕਿੰਗ ਜਿਹੜਾ ਅਬਦੁੱਲਾ ਆ, ਉਹਨਾਂ ਨੇ ਕਿਹਾ ਵੀ ਸਾਡੀ ਰੈੱਡ ਲਾਈਨ ਆ, ਅਸੀਂ ਕਿਸੇ ਵੀ ਰਿਫਿਊਜੀ ਨੂੰ ਐਕਸੈਪਟ ਨਹੀਂ ਕਰਾਂਗੇ ਜੋ ਪੈਲਸਤੀਨੀਅਨ ਤੋਂ ਇੱਥੇ ਆ ਰਹੇ ਹੈਗੇ। ਕਹਿੰਦੇ ਵੀ ਨੋ ਰਿਫਿਊਜੀਜ਼ ਇਨ ਜਾਰਡਨ, ਨੋ ਰਿਫਿਊਜੀਜ਼ ਇਨ ਇਜਿਪਟ। ਇਹ ਕਿੰਗ ਅਬਦੁੱਲਾ ਨੇ ਬਰਲਿਨ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਆ ਉਹ ਦਿੱਤੀ ਹੈਗੀ ਆ। ਇਜ਼ਰਾਈਲ ਵਾਲੇ ਜੋ ਹਮਾਸ ਦਾ ਗਰੁੱਪ ਲੀਡਰ ਹੈਗਾ ਯਾਹੀਆ ਸਿਨਵਰ ਕਰਕੇ, ਜਿਸ ਨੂੰ ਡੈਡ ਮੈਨ ਵਾਕਿੰਗ ਕਰਕੇ ਕਿਹਾ ਜਾਂਦਾ ਆ, ਉਹਦੀ ਪੂਰੀ ਜਿਹੜੀ ਆ ਉਹਦੀ ਲੱਭ ਰਹੇ ਆ ਉਹਨੂੰ ਕਿੱਥੇ ਉਹਨੂੰ ਜਾ ਕੇ ਮਾਰਿਆ ਜਾ ਸਕਦਾ, ਕਿਉਂਕਿ ਉਹਨੂੰ ਹੀ ਉਹ ਜ਼ਿੰਮੇਵਾਰ ਮੰਨ ਰਹੇ ਹੈਗੇ ਆ ਜੋ ਇਜ਼ਰਾਈਲੀ ਸਿਵਲੀਅਨ ਦਾ ਮੈਸਕੇਅਰ ਹੋਇਆ ਹੈਗਾ ਪਿਛਲੇ ਕੁਝ ਦਿਨ ਪਹਿਲਾਂ। ਸੋ ਆਪਾਂ ਗਿਣਤੀ ਤੁਹਾਨੂੰ ਦੱਸਤੀ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਹੈਗੇ। ਸੋ ਸਿਚੁਏਸ਼ਨ ਕਾਫੀ ਪੈਲਸਤੀਨੀਅਨ ਵਾਲੇ ਏਰੀਏ 'ਚ ਕਾਫੀ ਬੈਡ ਆ, ਕਿਉਂਕਿ ਉੱਥੇ ਬਿਜਲੀ ਪਾਣੀ ਸਾਰਾ ਕੁਝ ਕੱਟ ਹੈਗਾ ਆ। ਜਿਹੜੇ ਹਸਪਤਾਲ ਆ ਉਹਨਾਂ ਦੇ ਕੋਲ ਵੀ ਜੋ ਏਡ ਹੁੰਦੀ ਆ ਉਹ ਪਹੁੰਚ ਨਹੀਂ ਰਹੀ ਹੈਗੀ, ਦਵਾਈਆਂ ਜਾਂ ਹੋਰ। ਸੋ ਬਹੁਤ ਜ਼ਿਆਦਾ ਜਿਹੜੀ ਆ ਸਿਚੁਏਸ਼ਨ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ ਜੀ। ਹਮਾਸ ਦਾ ਇੱਕ ਸਪੋਕਸਮੈਨ ਕਹਿ ਰਿਹਾ, ਕਹਿੰਦਾ ਵੀ ਹੌਸਟੇਜ ਨੂੰ ਵੀ ਉਹੀ ਡੇਂਜਰ ਸਾਹਮਣੇ ਫੇਸ ਕਰਨੇ ਪੈਣੇ ਆ ਜੋ ਗਾਜ਼ਾ ਦੇ ਵਿੱਚ ਰਹਿ ਰਹੇ ਲੋਕ ਆ ਉਹ
ਉਹਨਾਂ ਨੂੰ ਜਿਹੜੇ ਉਹ ਇਸ ਟਾਈਮ ਖਤਰੇ ਆ ਉਹਨਾਂ ਦੇ ਸਾਹਮਣੇ। ਇੱਕ ਥਾਂ ਤੇ ਜਿੱਦਾਂ ਕਹਿੰਦੇ ਵੀ 199 ਇਹ ਵਾਸ਼ਿੰਗਟਨ ਪੋਸਟ ਵਾਲੇ ਰਿਪੋਰਟ ਕਰਦੇ ਆ 200 ਤੋਂ 250 ਲੋਕਾਂ ਨੂੰ ਉਹਨਾਂ ਨੇ ਬੰਧਕ ਜਿਹੜਾ ਉਹ ਬਣਾ ਕੇ ਰੱਖਿਆ। ਅਬਦੁਲ ਲਤੀਫ ਅਲ ਖਵਾਨਾ ਉਹਨੇ ਕਿਹਾ ਵੀ 70% ਜਿਹੜੇ ਇਸ ਟਾਈਮ ਇਜ਼ਰਾਈਲ ਦੇ ਅਟੈਕਸ ਦੇ ਵਿੱਚ ਮਰ ਰਹੇ ਆ ਉਹਨਾਂ ਦੇ ਵਿੱਚ ਮਰਨ ਵਾਲਿਆਂ ਚੋਂ 70% ਜਿਹੜੀਆਂ ਔਰਤਾਂ ਤੇ ਉਹ ਬੱਚੇ ਨੇ। ਹਸਪਤਾਲ ਗਾਜ਼ਾ ਦੇ ਵਿੱਚ ਇਸ ਟਾਈਮ ਬਹੁਤ ਬੁਰਾ ਹਾਲ ਹੈਗਾ ਆ। ਫਿਊਲ ਦੀ ਜਿਹੜੀ ਉਹ ਪੂਰੀ ਸ਼ਾਰਟੇਜ ਆ। ਕਹਿੰਦੇ ਵੀ ਅਸੀਂ ਫੱਟੜ ਹੋਏ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਵੀ ਸਾਨੂੰ ਮੁਸ਼ਕਲਾਂ ਆ ਰਹੀਆਂ ਕਿਉਂਕਿ ਹਸਪਤਾਲ ਜਿਹੜੇ ਆ ਉਹ ਨਹੀਂ ਚੱਲ ਰਹੇ ਹੈਗੇ। ਯੂਨਾਈਟਿਡ ਨੇਸ਼ਨ ਨੇ ਜਿਹੜਾ ਇਹ ਕਿਹਾ ਆ, ਕਹਿੰਦੇ ਵੀ ਗਾਜ਼ਾ ਪੱਟੀ ਦੇ ਵਿੱਚ ਅਸਿਸਟ ਕਰਨਾ ਉਹਨਾਂ ਦੀ ਏਜੰਸੀਜ਼ ਦੇ ਲਈ ਨਾਮੁਮਕਿਨ ਆ। ਆਲਰੇਡੀ ਇਜ਼ਰਾਈਲੀ ਹਮਲਿਆਂ ਦੇ ਵਿੱਚ ਕਈ ਜਿਹੜੇ ਯੂਨਾਈਟਿਡ ਨੇਸ਼ਨ ਦੇ ਰਿਲੀਫ ਦੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦੀਆਂ ਵੀ ਕਹਿੰਦੇ ਮੌਤਾਂ ਆ ਉਹ ਹੋ ਚੁੱਕੀਆਂ ਹੈਗੀਆਂ ਆ। ਆਈਡੀਐਫ ਕਹਿੰਦੇ ਆ ਵੀ ਅਸੀਂ ਸਮਥਿੰਗ ਡਿਫਰੈਂਟ ਕਰਨ ਬਾਰੇ ਸੋਚ ਰਹੇ ਆ ਜਿਹੜੀ ਗਰਾਊਂਡ ਇਨਕਰਜਨ ਆ ਉਸ ਦੇ ਨਾਲੋਂ। ਪਰ ਉਹ ਡਰ ਇਸ ਪਾਸੋਂ ਵੀ ਰਹੇ ਆ ਹਰਜੋਤ ਸਿੰਘ ਜੀ ਵੀ ਜੇ ਹਵਾਸ ਵਾਲੇ ਅੰਦਰਲੇ ਪਾਸੇ ਜ਼ਿਆਦਾ ਜਿਨ੍ਹਾਂ ਨੂੰ ਲੇ ਆਫ ਦਾ ਲੈਂਡ ਜ਼ਿਆਦਾ ਪਤਾ ਆ ਤਾਂ ਇਹਨਾਂ ਦਾ ਵੀ ਭਾਰੀ ਨੁਕਸਾਨ ਆਈਡੀਐਫ ਦਾ ਇਜ਼ਰਾਈਲੀ ਡਿਫੈਂਸ ਫੋਰਸਿਸ ਦਾ ਹੋ ਸਕਦਾ ਆ। ਕਿ ਲਾਸ਼ਾਂ ਦੇ ਢੇਰ ਲਵਾਉਣ ਨੂੰ ਨਿਤਨਿਆਹੂ ਤਿਆਰ ਹੈਗਾ ਆ ਉਹਨਾਂ ਦੇ ਨੌਜਵਾਨਾਂ ਦੀਆਂ। ਇਹ ਇੱਕ ਹੁਣ ਵੱਡੀ ਜਿਹੜੀ ਇਸ ਟਾਈਮ ਚੁਣੌਤੀ ਆ ਤੇ ਆਈ ਥਿੰਕ ਇਜ਼ਰਾਈਲ ਵਾਲੇ ਵੀ ਇਸ ਗੱਲੋਂ ਟਾਲਾ ਵੱਟਦੇ ਨਜ਼ਰ ਆ ਰਹੇ ਨੇ। ਹੋ ਸਕਦਾ ਵੀ ਦੇਖੋ ਸ਼ੁਰੂ ਵੀ ਹੋ ਜਾਵੇ, ਇਹ ਕਿਹਾ ਨਹੀਂ ਜਾ ਸਕਦਾ, ਪਰ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਵੀ ਜਿਹੜੀ ਉਹ ਚੱਲ ਰਹੀ ਹੈ। ਕਹਿੰਦੇ ਵੀ ਅਸੀਂ ਅਗਲੀਆਂ ਸਟੇਜਿਸ ਜਿਹੜੀਆਂ ਵਾਰ ਦੀਆਂ ਆ ਉਸ ਦੇ ਲਈ ਪ੍ਰਪੇਅਰ ਕਰ ਰਹੇ ਹੈਗੇ ਆ। ਕਹਿੰਦੇ ਵੀ ਸਾਰੇ ਜਾਣੇ ਗਰਾਊਂਡ ਓਫੈਂਸਿਵ ਦੀ ਗੱਲ ਜਿਹੜੀ ਆ ਉਹ ਕਰ ਰਹੇ ਆ ਪਰ ਇਟ ਮਾਈਟ ਬੀ ਸਮਥਿੰਗ ਡਿਫਰੈਂਟ। ਜਿਹੜੇ ਆਈਡੀਐਫ ਦੇ ਲੈਫਟੀਨੈਂਟ ਕਰਨਲ ਰਿਚਰਡ ਹੈਚਟ ਆ ਉਹਨਾਂ ਨੇ ਰਿਪੋਰਟਰਸ ਦੇ ਨਾਲ ਰਿਊਟਰਸ ਦੇ ਰਿਪੋਰਟਰ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ ਹੈਗਾ ਆ। ਇਰਾਨ ਦੇ ਜਿਹੜੇ ਸੁਪਰੀਮ ਲੀਡਰ ਜਿਹੜਾ ਆਇਤੁੱਲਾ ਸਈਦ ਅਲੀ ਕਮੀਨੀ ਆ ਉਹਨਾਂ ਨੇ ਕਿਹਾ ਆ ਵੀ ਜੋ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਕਰ ਰਿਹਾ ਆ ਉਸ ਦੇ ਲਈ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਆ ਇਹ ਵੀ ਜਿਹੜਾ ਕੋਰਟ ਹੈਗਾ ਆ ਉਸ ਦੇ ਵਿੱਚ। ਸੋ ਉਹਨਾਂ ਨੇ ਇਜ਼ਰਾਈਲ ਦੇ ਦੁਆਰਾ ਜੋ ਕੀਤਾ ਜਾ ਰਿਹਾ ਉਸ ਨੂੰ ਇੱਕ ਹਿਸਾਬ ਦੇ ਨਾਲ ਵਾਰ ਕ੍ਰਾਈਮ ਹੀ ਉਹ ਆਖਿਆ ਹੈਗਾ ਆ। ਯੂਐਨ ਦੇ ਜਿਹੜੀ ਹਿਊਮਨ ਰਾਈਟ ਆਫਿਸ ਆ ਉਹ ਇਜ਼ਰਾਈਲ ਦੇ ਦੁਆਰਾ ਜਿਹੜਾ ਗਾਜ਼ਾ ਦੀ ਇਵੈਕੂਏਸ਼ਨ ਕਰਾਈ ਆ ਉਸ ਨੂੰ ਫੋਰਸਿਬਲ ਟਰਾਂਸਫਰ ਦੇ ਵਜੋਂ ਜਿਹੜਾ ਉਹ ਆਖ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਕਾਫੀ ਜਿਹੜੀ ਇਸ ਟਾਈਮ ਮੁਸ਼ਕਲ ਇਹ ਬਣੀ ਪਈ ਆ। ਅੱਗੇ बढ़ना ਕੀ ਆ ਹੋਣਾ ਕੀ ਆ ਅਜੇ ਜਿਹੜਾ ਉਹ ਦੇਖਣ ਵਾਲੀ ਗੱਲ ਹੋਊਗੀ। 1 ਮਿਲੀਅਨ ਅੱਧੇ ਮਿਲੀਅਨ ਤੋਂ 1 ਮਿਲੀਅਨ ਤੱਕ ਜਿਹੜੇ ਲੋਕ ਆ ਉਹ ਡਿਸਪਲੇਸ ਉੱਥੇ ਹੋ ਚੁੱਕੇ ਆ ਗਾਜ਼ਾ ਪੱਟੀ ਦੇ ਵਿੱਚ। ਯਾਨੀ ਕਿ ਅੱਧੀ ਜਿਹੜੀ ਪਾਪੂਲੇਸ਼ਨ 2 ਮਿਲੀਅਨ ਉੱਥੇ ਪਾਪੂਲੇਸ਼ਨ ਆ 1 ਮਿਲੀਅਨ ਲੋਕ ਘਰੋਂ ਬੇਘਰ ਹੋ ਚੁੱਕੇ ਆ ਉਹਨਾਂ ਨੂੰ ਉੱਥੋਂ ਛੱਡਣ ਦੇ ਲਈ ਆਖਿਆ ਗਿਆ ਹੈਗਾ ਆ। ਸੋ ਇਰਾਨ ਨੇ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦਿੱਤੀ ਆ। ਕਹਿੰਦੇ ਪ੍ਰੀਐਮਪਟਿਵ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਹੈ ਜਿਹੜੇ ਉੱਥੋਂ ਦੇ ਰੈਜ਼ਿਸਟੈਂਸ ਫੋਰਸਿਸ ਆ ਉਸ ਨੂੰ ਜਿਹੜਾ ਉਹ ਉਹਨਾਂ ਦੇ ਦੁਆਰਾ। ਸੋ ਇਹ ਹੁਣ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਅੱਗੇ ਹੁਣ ਵੱਧ ਰਿਹਾ ਹੈਗਾ ਆ। ਲੈਟਸ ਸੀ ਅੱਗੇ ਕੀ ਬਣਦਾ ਆ ਪਰ ਸਥਿਤੀ ਅਜੇ ਹਾਲ ਦੀ ਘੜੀ ਨਜ਼ਦੀਕੀ ਭਵਿੱਖ ਵਿੱਚ ਕਾਬੂ ਆਉਣ ਦੀ ਨਜ਼ਰ ਨਹੀਂ ਆ ਰਹੀ। ਸੈਨੇਟਰ ਟੌਮ ਕਾਟਨ ਹੈਗੇ ਰਿਪਬਲਿਕਨ ਅਰਕਨਸਾਸ ਤੋਂ, ਉਹਨਾਂ ਨੇ ਯੂਐਸ ਕੈਪੀਟਲ ਦੇ ਵਿੱਚ ਅੱਜ ਕਿਹਾ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਉਹਨਾਂ ਨੇ ਕਾਲ ਕੀਤਾ ਵੀ ਜਿਹੜੇ ਫੋਰਨ ਨੈਸ਼ਨਲਸ ਆ ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਵੀਜ਼ਾ ਦੇ ਉੱਤੇ ਵੀ ਲੋਕ ਯੂਐਸਏ ਦੇ ਵਿੱਚ ਹੈਗੇ ਆ ਜੋ ਹਮਾਸ ਦੇ ਉਸ ਟੈਰਰਿਸਟ ਅਟੈਕ ਔਨ ਇਜ਼ਰਾਈਲ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਜਾਵੇ। ਇਹਨਾਂ ਨੇ ਲੈਟਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਜੈਂਡਰੋ ਮੈਰਕੋਸ ਨੂੰ ਕੱਲ ਲਿਖਿਆ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਮੀਡੀਏਟ ਐਕਸ਼ਨ ਲਿਆ ਜਾਵੇ ਤੇ ਜੀਓਪੀ ਦੇ ਲਾ ਮੇਕਰ ਨੇ ਇਹ ਕਿਹਾ ਵੀ ਇਦਾਂ ਦੇ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈਗੀ ਯੂਐਸਏ ਦੇ ਵਿੱਚ। ਸੋ ਫੈਡਰਲ ਲਾ ਕਹਿੰਦੇ ਕਲੀਅਰ ਕਰਦਾ ਆ ਵੀ ਕੋਈ ਵੀ ਜਿਹੜਾ ਏਲੀਅਨ ਦਾ ਮਤਲਬ ਕੋਈ ਵੀ ਜਿਹੜਾ ਇਮੀਗ੍ਰੈਂਟ ਆ ਜਾਂ ਇੱਥੇ ਸਟੂਡੈਂਟ ਵੀਜ਼ੇ ਤੇ ਆ ਜਾਂ ਕੁਝ ਵੀ ਆ ਉਹ ਟੈਰਰਿਸਟ ਐਕਟੀਵਿਟੀ ਨੂੰ ਐਂਡੋਰਸ ਕਰਦਾ ਆ ਤੇ ਉਸ ਨੂੰ ਜਿਹੜਾ ਆ ਉਹ ਇਨਐਡਮਿਸਿਬਲ ਆ ਤੇ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ।